व्यूअर्स वेलकम बैक टू TV84 स्पेशल ब्रेक तो बाद भी ਅਸੀਂ ਸਰਦਾਰ ਜਮੇਰ ਸਿੰਘ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਜੀ ਵੀਰ ਜੀ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਤੁਹਾਡੀ ਬੁੱਕ ਦੇ ਬਾਰੇ ਗਦਰੀ ਬਾਬੇ ਕੌਣ ਸਨ ਬਿਫੋਰ ਵੀ ਮੂਵ ਔਨ ਟੂ ਯੋਰ ਥਰਡ ਬੁੱਕ ਅਸੀਂ ਇੱਥੇ ਛੋਟਾ ਜਿਹਾ ਫਾਲੋ ਅਪ ਕੁਐਸਚਨਸ ਕਰਦੇ ਹਾਂ ਜਿਸ ਦੀ ਗੱਲ ਕੀਤੀ ਹੈ ਗਦਰੀ ਬਾਬੇ ਦਾ ਕਨਸੈਪਟ ਸੀਗਾ ਬਹੁਤ ਬ੍ਰੌਡ ਸੀਗਾ ਠੀਕ ਹੈ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਫਾਂਸੀਆਂ ਤੇ ਚੜੇ ਜੇਲ੍ਹਾਂ ਦੇ ਵਿੱਚ ਗਏ ਪਰ ਕੀ ਕਾਰਨ ਹੈ ਕਿ ਜਿਹੜੇ ਸਿੱਖ ਨੇ ਇੰਨੀਆਂ ਅਸੀਂ ਕੁਰਬਾਨੀਆਂ ਦਿੱਤੀਆਂ ਇੰਨੀਆਂ ਸ਼ਹਾਦਤਾਂ ਦਿੱਤੀਆਂ ਅਸੀਂ ਥਰੂ ਆਊਟ ਦ ਟਾਈਮ 47 ਤੋਂ ਪਹਿਲਾਂ ਵੀ ਤੇ 47 ਤੋਂ ਬਾਅਦ ਵੀ 84 ਤੱਕ ਅੱਜ ਤੱਕ ਦਿੰਦੇ ਆ ਰਹੇ ਹਾਂ ਪਰ ਸਾਡੀ ਆਪਣੀ ਰਾਜਨੀਤੀ ਜਾਂ ਸਾਡਾ ਆਪਣਾ ਆਜ਼ਾਦ ਦੇਸ਼ ਜਾਂ ਫਿਰ ਅਸੀਂ ਆਪਣੀ ਆਜ਼ਾਦੀ ਦੇ ਲਈ ਕੁਝ ਨਹੀਂ ਕਰ ਪਾਏ ਅਸੀਂ ਹਮੇਸ਼ਾ ਇਹਨਾਂ ਜਿਹੜੇ why don't we use our brain to make our own individual country ਅਸੀਂ ਕਿਉਂ ਆਪਣਾ ਕਿਉਂ ਨਹੀਂ ਬਣਾ ਸਕਦੇ ਨਹੀਂ ਦੇਖੋ ਬ੍ਰੇਨ ਤਾਂ ਯੂਜ਼ ਕੀਤੇ ਪਰ ਉਹ ਬ੍ਰੇਨ ਬਣ ਕੀ ਗਏ ਮੈਂ ਜਿਹੜੀ ਪਹਿਲੀ ਗੱਲ ਕੀਤੀ ਹੈ ਨਾ ਕਿ ਤੁਸੀਂ ਜਿਹੜੇ ਥਾਟ ਗ੍ਰਹਿਣ ਕਰ ਲਿਆ ਮਾਡਰਨ ਥਾਟ ਜੀ ਤੁਸੀਂ ਉਹਦੇ ਫਰੇਮ 'ਚ ਰੱਖ ਕੇ ਆਪਦੇ ਆਪ ਸਾਰੀਆਂ ਗੱਲਾਂ ਨੂੰ ਡਿਫਾਈਨ ਕਰੀ ਗਏ ਹੋ ਤੇ ਇਸ ਕਰਕੇ ਜਦੋਂ ਅਸੀਂ ਰਲੇ ਆ ਮੈਂ ਜਿਹੜਾ ਇਸ ਬਾਰ-ਬਾਰ ਆਪਣਾ ਜਿੱਥੇ ਮੈਂ ਹੁਣ ਬੋਲ ਰਿਹਾ ਮੈਂ ਇਸ ਗੱਲ ਤੇ ਐਮਫਸਾਈਜ਼ ਕਰ ਰਿਹਾ ਕਿ ਭਾਰਤ ਦੀ ਆਜ਼ਾਦੀ ਦਾ ਇਸ਼ੂ ਉੱਠਿਆ ਸਿੱਖ ਉਹਨਾਂ ਵਿੱਚ ਪਾਰਟਿਸਿਪੇਟ ਕਰਨ ਲੱਗ ਗਏ ਕਿਤੇ ਰੁਕ ਕੇ ਨਾ ਸੋਚਿਆ ਕਿ ਇਹਨਾਂ ਦਾ ਕਨਸੈਪਟ ਕੀ ਹੈ ਜੀ ਹਿੰਦੂਆਂ ਦਾ ਤੇ ਸਾਡਾ ਕਨਸੈਪਟ ਕੀ ਹੈ ਪਰ ਕਿਉਂ ਨਹੀਂ ਸੋਚ ਪਾਏ ਇਸ ਚੀਜ਼ ਨੂੰ ਕਿਉਂਕਿ ਟੁੱਟ ਚੁੱਕੇ ਸੀਗੇ ਜਿਹੜੀ ਸਾਡੀ ਐਜੂਕੇਟਡ ਆਈ ਇੱਕ ਉਸ ਮੌਕੇ ਦੀ ਜਨਰੇਸ਼ਨ ਜਿਹਨੇ ਸਾਡੇ ਪ੍ਰੋਗਰਾਮ ਫਾਰਮੂਲੇਟ ਕੀਤੇ ਉਹ ਮਾਡਰਨ ਐਜੂਕੇਸ਼ਨ ਉਹਨਾਂ ਨੇ ਲਈ ਹੋਈ ਸੀ ਉਹਨਾਂ ਦੇ ਮਨਾਂ ਤੇ ਤੁਸੀਂ ਜਿੰਨੇ ਵੀ ਨਾਂ ਲੈ ਲਓ ਜਿਹੜੇ ਉਸ ਮੌਕੇ ਦੇ ਸਿੱਖ ਇੰਟੈਲੈਕਚੁਅਲ ਸੀ ਜੀ ਉਹੀ ਪੋਲਿਟਿਕਸ ਦੇ ਵਿੱਚ ਵੀ ਆਏ ਉਹੀ ਗਾਈਡ ਕਰਦੇ ਸੀ ਮਾਸਟਰ ਤਾਰਾ ਸਿੰਘ ਜਾਂ ਹੋਰ ਉਹ ਬੰਦੇ ਉਹ ਉੱਥੋਂ ਦੇ ਪੜ੍ਹੇ ਹੋਏ ਸੀ ਉਹਨਾਂ ਉਸ ਐਜੂਕੇਸ਼ਨ ਦੇ ਵਿੱਚ ਉਹਨਾਂ ਤੇ ਉਹ ਸਭ ਤੋਂ ਜਿਹੜੀ ਕੁਤਾਹੀ ਇਹ ਹੋਈ ਉਹਨਾਂ ਨੇ ਇੱਕ ਸੋਚ ਲਿਆ ਕਿ ਜਿਹੜਾ ਮਾਡਰਨ ਥਾਟ ਹੈ ਇਹ ਸੁਪੀਰੀਅਰ ਹੈ ਜੀ ਹਨਾ ਵੈਸਟਰਨ ਉਹਨਾਂ ਦੀ ਜੋ ਵੈਸਟਰਨ ਸਿਵਲਾਈਜੇਸ਼ਨ ਹੈ ਇਹ ਸੁਪੀਰੀਅਰ ਹੈ ਅਸੀਂ ਬੈਕਵਰਡ ਦੇ ਆਰ ਐਡਵਾਂਸਡ ਵੀ ਆਰ ਬੈਕਵਰਡ ਉਹਨਾਂ ਕੋਲ ਐਡਵਾਂਸ ਥਾਟ ਹੈ ਸਾਡੇ ਕੋਲ ਮੀਡੀਏਵਲ ਹੈ ਜਿਹੜੀ ਇਸ ਤਰ੍ਹਾਂ ਦੀ ਇਹ ਇੱਕ ਡਿਵੀਜ਼ਨ ਕਰਤੀ ਮੀਡੀਏਵਲ ਮਾਡਰਨ ਬੈਕਵਰਡ ਐਡਵਾਂਸਡ ਅਸੀਂ ਉਹੀ ਕਿਉਂਕਿ ਨੌਲੇਜ ਕੀ ਹੈ ਜੀ ਉਹ ਤੁਹਾਡੇ ਸਰਟਨ ਕੈਟੇਗਰੀਜ਼ ਹੈ ਤੁਸੀਂ ਕਿਹੜੀਆਂ ਕੈਟੇਗਰੀ 'ਚ ਰੱਖ ਕੇ ਚੀਜ਼ਾਂ ਨੂੰ ਵੇਖਦੇ ਹੋ ਜਿਵੇਂ ਅਸੀਂ ਕੋਈ ਇਮਾਰਤ ਬਣਾਉਣੇ ਆ ਉਹਦਾ ਜਿਹੜਾ ਬੇਸਿਕ ਹੈਗਾ ਯੂਨਿਟ ਉਹ ਇੱਟ ਹੈ ਇੱਟਾਂ ਨੂੰ ਤੁਸੀਂ ਇੱਕ ਖਾਸ ਪੈਟਰਨ ਦੇ ਵਿੱਚ ਚਿਣਦੇ ਹੋ ਤੇ ਇੱਕ ਖਾਸ ਕਿਸਮ ਦੀ ਇਮਾਰਤ ਬਣ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਨੌਲੇਜ ਹੈ ਉਹ ਤੁਹਾਡੀਆਂ ਕੁਝ ਕੈਟੇਗਰੀਜ਼ ਹੈ ਉਹ ਜਦੋਂ ਕੈਟੇਗਰੀਜ਼ ਵੈਸਟ ਵਾਲੀਆਂ ਲੈ ਲਈਆਂ ਹੁਣ ਸੈਕੂਲਰਿਜ਼ਮ ਹੈ ਨੈਸ਼ਨਲਿਜ਼ਮ ਹੈ ਜੀ ਇਹ ਸਾਰੀਆਂ ਕੈਟੇਗਰੀ ਸਾਡੀਆਂ ਨਹੀਂ ਸਾਡੇ ਕਿਤੇ ਵੀ ਪੁਰਾਤਨ ਗ੍ਰੰਥਾਂ ਦੇ ਵਿੱਚ ਇਹ ਸ਼ਬਦ ਨਹੀਂ ਆਉਣਗੇ ਇਟ ਮੀਨ ਸਾਡੀਆਂ ਕੈਟੇਗਰੀਜ਼ ਆਪਦੀਆਂ ਚਾਹੀਦੀਆਂ ਸੀ ਜਦੋਂ ਵੀ ਕਿਸੇ ਚੀਜ਼ ਨੂੰ ਭਾਰਤ ਦੀ ਆਜ਼ਾਦੀ ਦਾ ਸਵਾਲ ਖੜਾ ਹੋਇਆ ਅਸੀਂ ਆਪਣਾ ਪ੍ਰੋਗਰਾਮ ਫਾਰਮੂਲੇਟ ਕਰਨਾ ਸੀ ਉਸ ਆਧਾਰ ਤੇ ਉਹਨਾਂ ਨਾਲ ਬਹਿ ਕੇ ਗੱਲ ਕਰਨੀ ਸੀ ਜੀ ਵੀ ਰਲ ਕੇ ਲੜਦੇ ਆ ਕੋਈ ਗੱਲ ਨਹੀਂ ਤੁਸੀਂ ਵੀ ਲੜੋ ਅਸੀਂ ਵੀ ਲੜਦੇ ਆ ਬਟ ਵਟ ਆਫਟਰ ਦੈਟ ਸਾਡਾ ਕਨਸੈਪਟ ਆ ਉਹ ਅੱਗੇ ਨਹੀਂ ਸੋਚਿਆ ਉਹ ਨਹੀਂ ਸੋਚਿਆ ਬਸ ਉਹਨਾਂ ਨੇ ਜਿਹੜਾ ਉਹਨਾਂ ਤੇ ਯਕੀਨ ਕਰ ਲਿਆ ਯਕੀਨ ਇਸ ਤਰ੍ਹਾਂ ਕਰ ਲਿਆ ਕਿ ਉਹਨਾਂ ਨੂੰ ਇਹ ਲੱਗਿਆ ਕਿ ਧਰਮ ਦੇ ਟਰਮਾਂ 'ਚ ਸੋਚਣਾ ਇਹ ਸ਼ਾਇਦ ਕੁਝ ਰਿਐਕਸ਼ਨਰੀ ਜੀ ਗੱਲ ਹੈ ਇਹ ਬਣਾਤੀ ਮਾਡਰਨ ਥਾਟ ਨੇ ਕਿ ਅੱਜ ਦੇ ਯੁੱਗ 'ਚ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਤੁਸੀਂ ਬੋਲੋਗੇ ਦੈਟ ਇਜ਼ ਓਕੇ ਜੀ ਦੈਟ ਇਜ਼ ਓਕੇ ਉਹ ਅਪਰੂਵਡ ਹੈ ਹਾਂਜੀ ਤੁਸੀਂ ਰਿਲੀਜਨ ਨੂੰ ਲਿਆਓਗੇ ਜਿੱਥੇ ਕਿਤੇ ਉੱਥੇ ਜਾ ਕੇ ਤੁਹਾਡੇ ਤੇ ਇੱਕ ਠੱਪਾ ਲੱਗ ਜਾਂਦਾ ਕਿ ਯੂ ਆਰ ਫੈਨੈਟਿਕ ਜੀ ਯੂ ਆਰ ਮਤਲਬ ਆਰਥੋਡਾਕਸ ਫੰਡਾਮੈਂਟਲਿਸਟ ਇਹ ਸਾਰੇ ਜਿਹੜੀਆਂ ਹੈਗੀਆਂ ਕੈਟੇਗਰੀਜ਼ ਇਹ ਕਿਹਨੇ ਦਿੱਤੀਆਂ ਵੈਸਟ ਦੀਆਂ ਘੜੀਆਂ ਹੋਈਆਂ ਟੂ ਡਿਸਕ੍ਰਾਈਬ ਅਸ ਹਾਂਜੀ ਅਸੀਂ ਕਿਸੇ ਦੀਆਂ ਕੈਟੇਗਰੀ ਰਾਹੀਂ ਆਪਦੇ ਆਪ ਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ ਅਸੀਂ ਆਪਣੀਆਂ ਕੈਟੇਗਰੀਜ਼ ਰਾਹੀਂ ਆਪ ਨੂੰ ਡਿਫਾਈਨ ਕਰਨਾ ਹੈ ਹੂ ਵੀ ਆਰ ਸਾਨੂੰ ਇਹ ਕਹਿਣ ਦੀ ਕਿਤੇ ਲੋੜ ਨਹੀਂ ਅਸੀਂ ਸੈਕੂਲਰਿਸਟ ਹਾਂ ਜੀ ਕਿਉਂਕਿ ਸਿੱਖ ਵਾਸਤੇ ਪ੍ਰੋਬਲਮ ਹੀ ਨਹੀਂ ਸਿੱਖ ਹੀ ਦੈਟ ਵੇ ਸੈਕੂਲਰਿਸਟ ਜਦੋਂ ਅਸੀਂ ਨਾ ਕੋ ਬੈਰੀ ਨਹੀਂ ਬਗਾਨਾ ਜੀ ਅਸੀਂ ਤਾਂ ਕਿਸੇ ਪ੍ਰਤੀ ਮਤਲਬ ਪੱਖਪਾਤ ਰੱਖਦੇ ਹੀ ਨਹੀਂ ਸਾਡਾ ਤਾਂ ਉਹ ਕਿਰਦਾਰ ਰਿਹਾ ਵੀ ਅਸੀਂ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤਾਂ ਬਚਾਉਂਦੇ ਰਹੇ ਹਾਂ ਬਿਲਕੁਲ ਹਨਾ ਤੇ ਅਸੀਂ ਤਾਂ ਜਿਹਨੇ ਸਾਡੇ ਤੇ ਜ਼ੁਲਮ ਕੀਤੇ ਜਦੋਂ ਹੱਥ 'ਚ ਪਾਵਰ ਆਈ ਅਸੀਂ ਕਿਤੇ ਵੀ ਵੈਂਜਫੁਲ ਨਹੀਂ ਹੋਏ ਹਾਂਜੀ ਕੋਈ ਉੱਥੇ ਵੈਂਜੀਐਂਸ ਦੀ ਇੱਕ ਵੀ ਇਨਸੀਡੈਂਟ ਨਹੀਂ ਜੀ ਹੋਰ ਹਾਲਾਂਕਿ ਦੁਨੀਆ ਦੇ ਇਤਿਹਾਸ 'ਚ ਹੋਰ ਕਿਤੇ ਨਹੀਂ ਹੋਇਆ ਹੋਣਾ ਵੀ ਤੁਸੀਂ 100 ਸਾਲ ਕਿਸੇ ਇੱਕ ਵਰਗ ਦੇ ਜ਼ੁਲਮ ਸਹੇ ਹੋਣ ਉਸ ਤੋਂ ਬਾਅਦ ਤੁਹਾਡੇ ਹੱਥ 'ਚ ਪਾਵਰ ਆ ਜੇ ਤੇ ਤੁਸੀਂ ਕਿਤੇ ਵੀ ਉਹ ਤੋਂ ਬਦਲਾ ਨਹੀਂ ਲੈ ਰਹੇ ਜਾਂ ਬਦਲਾ ਖੋਰੀ 'ਚੋਂ ਕੋਈ ਕੰਮ ਨਹੀਂ ਕਰ ਰਹੇ ਜੀ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੁਝ ਡੂਜ਼ ਐਂਡ ਡੋਂਟਸ
ਕਿਆ ਕਰਨਾ ਆ ਨਹੀਂ ਕਰਨਾ, ਹਾਂਜੀ ਉਹ ਅਸੀਂ ਉਦੋਂ ਗ੍ਰਹਿਣ ਕਰ ਲਏ ਸੀਗੇ। ਹਾਂਜੀ ਤੋ ਸਿੱਖ ਨੂੰ ਇਹ ਦਿਖਾਉਣ ਦੀ ਕੀ ਲੋੜ ਹੈ ਕਿ ਮੈਂ ਤੰਗ ਨਜ਼ਰ ਨਹੀਂ, ਸਿੱਖ ਕਿਤੇ ਵੀ ਸਿੱਖੀ ਚੋਂ ਤੰਗ ਨਜ਼ਰੀ ਕਿੱਥੋਂ ਆ ਸਕਦੀ ਹੈ? ਹਾਊ ਕੈਨ ਏ ਸਿੱਖ ਵੀ ਸੈਕਟੇਰੀਅਨ? ਹਨਾ, ਇਹ ਸੈਕੂਲਰਿਜ਼ਮ, ਨੈਸ਼ਨਲਿਜ਼ਮ, ਥੀਸ ਆਰ ਨਾਟ ਆਵਰ ਟਰਮਸ। ਜੀ ਇਹ ਸਾਡੇ ਸ਼ਬਦ ਨਹੀਂ, ਇਹ ਸਾਡੇ ਕੈਟੇਗਰੀਜ਼ ਨਹੀਂ, ਇਹ ਸਾਡੇ ਕਨਸੈਪਟ ਨਹੀਂ, ਸਾਡੇ ਸਿੱਖੀ ਦੇ ਵਿੱਚੋਂ ਨਿਕਲਦੇ ਨੇ। ਹੁਣ ਗੁਰਮੁਖ ਤੇ ਮਨਮੁਖ ਇਹ ਜੀ। ਸਾਡੀਆਂ ਟਰਮਸ ਨੇ। ਜੀ ਹਾਂ, ਜੀ ਸੋ ਅਸੀਂ ਕੀ ਕਰ ਲਿਆ ਵੀ ਅੱਜ ਇੱਕ ਗੁੱਡ ਕੰਡਕਟ ਕੀ ਹੋਵੇ, ਬੈਡ, ਉਹ ਸੈਕੂਲਰਿਸਟ ਹਾਂਜੀ ਤੇ ਨੈਸ਼ਨਲਿਸਟ। ਤੇ ਇਸ ਤਰ੍ਹਾਂ ਦਾ ਇਹ ਜਿਹੜੀ ਸਾਡੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਕਿਉਂ ਨਹੀਂ ਐ ਕੀਤਾ, ਹਾਂਜੀ ਕਿਉਂਕਿ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਸੀ ਉਹ ਢਲ ਚੁੱਕੀ ਸੀ ਉਹਨਾਂ ਮੁਤਾਬਕ ਹੀ। ਉਹ ਆਪਦਾ ਗਿਆਨ ਛੱਡ ਚੁੱਕੇ ਸੀ, ਹਾਂਜੀ ਉਹ ਦੂਜੇ ਦਾ ਗਿਆਨ ਉਹਨਾਂ ਨੇ ਗ੍ਰਹਿਣ ਕਰ ਲਿਆ, ਉਹਦੇ ਮੁਤਾਬਕ ਹੀ ਉਹ ਆਪਦੇ ਆਪ ਨੂੰ ਦੇਖੀ ਗਏ, ਦਬਾਅ ਹੇਠ ਆਏ। ਮੇਰੇ ਮੁਤਾਬਕ ਉਹਨਾਂ ਨੂੰ ਇਹ ਲੱਗਦਾ ਸੀ ਜੇ ਧਰਮ ਦੀ ਅਸੀਂ ਗੱਲ ਲਿਆਂਦੀ ਅੱਜ ਹਾਂਜੀ ਤੇ ਸਾਨੂੰ ਬ੍ਰਾਂਡ ਕੀਤਾ ਜਾਊਗਾ ਤਾਂ ਬੰਦੇ ਬੈਕਵਰਡ। ਹਾਂਜੀ ਤੇ ਹਾਂਜੀ ਇਹ ਇੱਕ ਗਲਤ ਜਿਹੜੀ ਗੱਲ ਸੀਗੀ ਉਹ ਹੋਈ। ਪਰ ਹੁਣ ਸਮਾਂ ਫਰਕ ਪੈ ਗਿਆ, ਕਿਉਂਕਿ ਬਿਲਕੁਲ। ਮਾਡਰਨਿਟੀ ਦਾ ਕ੍ਰਿਟੀਕ ਵੈਸਟ ਦੇ ਵਿੱਚੋਂ ਹੀ, ਜਿਹੜੇ ਵੈਸਟ ਮਾਈਂਡਸ ਹੈ ਹਾਂਜੀ ਉਹਨਾਂ ਨੇ ਦੇਖ ਲਿਆ ਕਿ ਕੀ ਅਚੀਵ ਕੀਤਾ, ਜਿਹਨੂੰ ਅਸੀਂ ਸਿਵਲਾਈਜੇਸ਼ਨ ਦਾ ਯੁੱਗ ਕਹਿੰਦੇ ਆ, ਜੀ ਉਹਦਾ ਤੇ ਮੀਡੀਅਵਲਿਜ਼ਮ ਦਾ ਤੁਸੀਂ ਫੰਡਾਮੈਂਟਲ ਡਿਫਰੈਂਸ ਕੀ ਹੈ? ਕੀ ਵਾਇਲੈਂਸ ਘਟ ਗਿਆ, ਕੀ ਕ੍ਰਾਈਮ ਘਟ ਗਿਆ, ਕੀ ਬੰਦੇ ਦੀ ਗਰੀਡ ਘਟ ਗਈ, ਕਿਰਦਾਰ ਬੰਦੇ ਦਾ ਕਿੱਥੇ ਫਰਕ ਪਿਆ ਜੀ ਹੈਨਾ? ਅੱਗੇ ਪਹਿਲਾਂ ਬੰਦਾ ਕੇਵਸ 'ਚ ਬਹਿ ਕੇ ਲੜਦਾ ਸੀ, ਅੱਜ ਹਾਂਜੀ। ਮੈਂਸ਼ਨਸ ਦੇ ਵਿੱਚ ਬਹਿ ਕੇ ਲੜਦਾ ਹੈ। ਵਾਈਟ ਹਾਊਸ ਤੋਂ ਬਿਮਾਰੀ ਹੁੰਦੀ ਹੈ। ਜੀ ਪਹਿਲਾਂ ਤੀਰਾਂ ਕਮਾਨਾਂ ਨਾਲ ਲੜਦਾ ਸੀ, ਅੱਜ ਡਰੋਨਸ ਨਾਲ ਲੜ ਰਿਹਾ ਹੈ। ਬਿਲਕੁਲ ਹਾਂ, ਪਹਿਲਾਂ ਆਊਟ ਆਫ ਵਾਈਲਡ ਪੈਸ਼ਨ ਕਰਦਾ ਸੀ, ਅੱਜ ਕੋਲਡ ਕੈਲਕੂਲੇਸ਼ਨ ਕਰਕੇ ਕ੍ਰਾਈਮ ਕੀਤੇ ਜਾ ਰਹੇ ਆ ਸਟੇਟਸ ਵੱਲੋਂ। ਜੋ 84 ਸਾਡੇ ਨਾਲ ਹੋਇਆ ਹੈ ਜੀ ਵੀ ਜਿਸ ਹਿਸਾਬ ਨਾਲ ਪਲਾਨ ਕੀਤਾ, ਜਿਵੇਂ ਐਗਜ਼ੀਕਿਊਟ ਕੀਤਾ, ਸੋ ਇਟ ਵਾਸ ਵਰਸ ਦੈਨ ਨਾਦਰ ਸ਼ਾਹ। ਨਾਦਰ ਸ਼ਾਹ ਨੇ ਜੋ ਕੀਤਾ, ਅਬਦਾਲੀ ਨੇ ਜੋ ਕੀਤਾ, ਉਹ ਇੱਕ ਵਾਈਲਡ ਪੈਸ਼ਨ ਚੋਂ ਕੀਤਾ। ਉਹਦੇ ਪਿੱਛੇ ਕੋਲਡ ਕੈਲਕੂਲੇਸ਼ਨ ਕੋਈ ਨਹੀਂ, ਪੋਲੀਟੀਕਲ ਏਜੰਡਾ ਕੋਈ ਨਹੀਂ। ਅੱਜ ਜਿਹੜੀਆਂ ਸਟੇਟਸ ਹੈ, ਜੀ। ਸਾਰੀਆਂ ਨੇਸ਼ਨ ਸਟੇਟਸ, ਉਹਨਾਂ ਦੇ ਪੋਲੀਟੀਕਲ ਏਜੰਡਾ ਹੈ। ਉਹ ਪੋਲੀਟੀਕਲ ਏਜੰਡੇ ਨੂੰ ਹਾਸਲ ਕਰਨ ਵਾਸਤੇ ਉਹ ਜੈਨੋਸਾਈਡ ਕਰ ਸਕਦੇ, ਉਹ ਟੋਟਲ ਕਮਿਊਨਿਟੀ ਨੂੰ ਵੀ ਐਲੀਮੀਨੇਟ ਕਰ ਸਕਦੇ। ਜਿਸ ਤੁਹਾਡੀ ਹਾਂ। ਥਰਡ ਬੁੱਕ ਸੀਗੀ ਥੋੜਾ ਫੋਕਸ ਇਸ ਚੀਜ਼ ਤੇ ਰਿਹਾ। ਹਾਂ, ਥਰਡ ਬੁੱਕ ਤੇ ਮੈਂ ਇਸ ਤਰ੍ਹਾਂ ਹੀ ਕੀਤਾ। ਜਿਹੜੀ ਥਰਡ ਬੁੱਕ ਸੀਗੀ ਜੀ। ਅਣਚਿਤ ਵਿਆਹ ਕਹਿਰ, ਹਾਂਜੀ। ਉਹਦੇ ਵਿੱਚ ਮੈਂ ਇਹ ਦਿਖਾਇਆ ਇਹ ਕੋਈ ਐਕਸੀਡੈਂਟਲ ਨਹੀਂ ਸੀ। ਹਾਂਜੀ ਜੋ ਕੁਛ ਇਹ ਹੋ ਗਿਆ, ਜਿਹੜੇ ਸਾਡੇ ਸਿੱਖਾਂ 'ਚ ਅਕਸਰ ਜਿਹੜੀ ਗੜਬੜ ਹੋਈ, ਉਹ ਇਹ ਹਾਂਜੀ। ਦੇਖਣ ਲੱਗ ਗਏ ਕਿ ਇਹ ਇਹਨਾਂ ਤੋਂ ਜਿਵੇਂ ਇੱਕ ਕੋਈ ਕਿਤੇ ਕੁਤਾਹੀ ਹੋ ਗਈ ਜਾਂ ਗਲਤੀ ਹੋ ਗਈ। ਇਟ ਵਾਸ ਨਾਟ ਹਾਂਜੀ। ਮਿਸਟੇਕ। ਬਿਲਕੁਲ ਦੈਟਸ ਹਾਊ ਦੇ ਲੁੱਕ ਜੇ ਗਲਤੀ ਹੁੰਦੀ ਉਹ ਪਛਤਾਵਾ ਕਰਦੇ ਜੀ। ਤੇ ਮਾਫੀ ਮੰਗ ਲੈਂਦੇ। ਹਾਂਜੀ ਅੱਜ ਤੱਕ ਉਹਨਾਂ ਨੂੰ ਨਾ ਪਛਤਾਵਾ ਹੋਇਆ, ਨਾ ਮਾਫੀ ਹੋਈ ਹੈ, ਕਿਉਂਕਿ ਉਹਨਾਂ ਦਾ ਇੱਕ ਇਹ ਕੈਲਕੂਲੇਟਡ ਸੋਚਿਆ ਸਮਝਿਆ ਇੱਕ ਏਜੰਡਾ ਸੀ ਹਾਂਜੀ ਕਿ ਅਸੀਂ ਸੋਵਰੇਨਟੀ ਆਫ ਨੇਸ਼ਨ ਸਟੇਟ, ਸਿੱਖਾਂ ਦੇ ਮਨਾਂ 'ਚੋਂ ਜਿਹੜਾ ਸੋਵਰੇਨਟੀ ਦਾ ਕਨਸੈਪਟ ਹੈ, Okay. ਅਕਾਲ ਤਖਤ ਸਾਹਿਬ ਸਿੰਬਲ ਆਫ ਸੋਵਰੇਨਟੀ ਸੀ। ਜੀ ਇਸ ਕਰਕੇ ਉਹਨਾਂ ਨੇ ਟਾਰਗੇਟ ਕੀਤਾ ਉਹਨੂੰ। ਐਕਚੁਅਲੀ ਉਹਨਾਂ ਨੇ ਸੋਵਰੇਨਟੀ ਦੀ ਸਪਿਰਿਟ ਸੀ ਸਿੱਖਾਂ ਦੇ ਵਿੱਚੋਂ, ਉਹ ਮਾਰਨੀ ਸੀ ਤਾਂ ਕਿ ਇਹ ਕਨਫੋਰਮਿਟੀ ਇਹਨਾਂ ਦੇ ਵਿੱਚ ਇਹ ਸਾਨੂੰ ਨੇਸ਼ਨ ਸਟੇਟ ਦੀ ਅਥਾਰਟੀ ਕਬੂਲ ਕਰ ਲੈਣ। ਇੱਕੋ ਇੱਕ ਕਮਿਊਨਿਟੀ ਸੀ ਹਿੰਦੁਸਤਾਨ 'ਚ ਜਿਹੜੀ ਜੀ। ਉਸ ਤਰ੍ਹਾਂ ਨੂੰ ਚੈਲੰਜ ਕਰ ਰਹੀ ਸੀ ਕਿ ਵੀ ਆਰ ਬੋਰਨ ਸੋਵਰਨ, ਹਾਂਜੀ ਕਿ ਸਾਨੂੰ ਤਾਂ ਗੁਰੂ ਸਾਹਿਬ ਨੇ ਸਿਖਾਇਆ ਕਿ ਅਕਾਲ ਪੁਰਖ ਤੋਂ ਬਿਨਾ ਕਿਸੇ ਵਰਡਲੀ ਪਾਵਰ ਦੀ ਸੋਵਰੈਂਟੀ ਅਸੀਂ ਕਬੂਲ ਨਹੀਂ ਕਰਨੀ। ਇਟ ਇਜ਼ ਵੈਰੀ ਡੇਂਜਰਸ ਫਾਰ them, ਬਿਲਕੁਲ ਜਿਨ੍ਹਾਂ ਨੇ ਨੇਸ਼ਨ ਸਟੇਟ ਦੇ ਜਿਹੜੇ ਹੈਗੇ ਨੇ ਅੱਜ। ਸੋ ਉਹਨਾਂ ਨੇ ਸਿੱਖਾਂ ਦੇ ਵਿੱਚੋਂ ਇਹ ਸਪਿਰਿਟ ਖਤਮ ਕਰਨੀ ਸੀ। ਤੇ ਜਿਹੜੇ ਬੰਦੇ ਕਹਿੰਦੇ ਨੇ ਕਿ ਸੰਤ ਜਰਨੈਲਸ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ ਹਾਂਜੀ ਜਾਂ ਹੋਰ, ਉਹ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਅਕਾਲ ਤਖਤ ਸਾਡੇ ਵਾਸਤੇ ਕੋਈ ਪੂਜਾ ਦਾ ਸਥਾਨ ਨਹੀਂ। ਹਾਂਜੀ ਇਟਸ ਅ ਸਿੰਬਲ ਆਫ ਸੋਵਰੈਂਟੀ। ਗੁਰੂ ਬਿਲਕੁਲ। ਸਾਹਿਬ ਨੇ ਕਿਸੇ ਗੱਲ ਵਾਸਤੇ ਇੱਕ ਸੋਚ ਕੀ ਇੱਕੋ ਸਿੰਬਲ ਬਣਾਇਆ ਸਾਡੇ, ਜੀ। ਤਾਂ ਕਿ ਤੁਸੀਂ ਲਗਾਤਾਰ ਜਦੋਂ ਤੱਕ ਜਿਉਣਾ ਸਿੱਖ ਨੇ, ਹਾਂਜੀ। ਉਹ ਉੱਥੋਂ ਸੇਧ ਤੇ ਪ੍ਰੇਰਨਾ ਲਓ, ਉਹ ਤੁਹਾਨੂੰ ਚੇਤਾ ਕਰਾਊ ਕਿ ਯੂ ਆਰ ਸੋਵਰਨ। ਉਹ ਉਹਨਾਂ ਨੂੰ ਤਕਲੀਫ ਦੇ ਰਿਹਾ, ਅੱਜ ਵੀ ਦੇ ਰਿਹਾ। ਹਾਂਜੀ ਸੋ ਉਹ ਕਦੇ ਵੀ ਰੀਕਨਸਾਈਲ ਨਹੀਂ ਕਰਨਗੇ। ਇਸੇ ਕਰਕੇ ਅਸੀਂ ਕਹਿੰਦੇ ਆ ਕਿ ਸਾਡਾ ਸਿੱਖ ਨੇ ਜੇ ਆਜ਼ਾਦ ਤੌਰ ਤੇ ਜਿਉਣਾ ਹੈ, ਹਾਂਜੀ। ਉਹ ਅੱਜ ਇੰਡੀਅਨ ਸਿਸਟਮ ਦਾ ਜੋ ਸੈਟਅਪ ਹੈ ਪ੍ਰੈਜ਼ੈਂਟ, ਇਹਦੇ ਵਿੱਚੋਂ ਪੋਸੀਬਲ ਨਹੀਂ, ਕਿਉਂਕਿ ਉਹ ਕਦੇ ਵੀ ਰੀਕਨਸਾਈਲ ਨਹੀਂ ਕਰਨਗੇ ਅਕਾਲ ਤਖਤ। ਉਹ ਇੱਕ ਜੀ। ਬਿਲਡਿੰਗ ਦੇ ਨਾਲ ਬਿਲਡਿੰਗ ਦੇ ਤੌਰ ਤੇ ਕਰ ਲੈਣਗੇ। ਇਹੀ ਉਹ ਦਿਖਾਉਣਾ ਚਾਹੁੰਦੇ ਸੀ ਵੀ ਇਟਸ ਏ ਬਿਲਡਿੰਗ। ਓਕੇ ਫਾਰ ਅਸ ਇਟਸ ਨਾਟ ਇਸ ਬਿਲਡਿੰਗ, ਇਟਸ ਨਾਟ ਇਟਸ ਏ ਸਿੰਬਲ ਆਫ ਸੋਵਰੈਂਟੀ। ਬਿਲਕੁਲ ਹਾਂ, ਇਹਦੀ ਬਹੁਤ ਵੱਡੀ ਬਸ ਇਹ ਉਹ ਅਹਿਮੀਅਤ ਸਾਡੇ ਉਹਨਾਂ ਨੇ ਫਿਜ਼ੀਕਲੀ ਵੀ ਉਤੇ ਗੋਲੇ ਦਾਗ ਗਏ। ਹਾਂਜੀ। ਪਹਿਲਾਂ ਉਹਨਾਂ ਨੇ ਮਤਲਬ ਉਹ ਕੀਤਾ ਕੋਗਨੀਟਿਵਲੀ, ਸਿੱਖਾਂ ਦੇ ਮਨਾਂ ਚੋਂ ਕੱਢਤਾ। ਜਿਹੜੇ ਵਿਦਵਾਨ ਤੁਸੀਂ ਇਸ ਕਿਤਾਬ ਦੇ ਵਿੱਚ ਪੜ੍ਹੋਗੇ, ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਸਾਡੇ ਵੱਡੇ ਵਿਦਵਾਨ ਯੂਨੀਵਰਸਿਟੀਆਂ 'ਚ ਬੈਠੇ ਜੋ ਸੈਮੀਨਾਰ ਕਰ ਰਹੇ ਨੇ, ਜੀ ਜੋ ਕਿਤਾਬਾਂ ਲਿਖ ਰਹੇ, ਲੇਖ ਲਿਖ ਰਹੇ ਨੇ, ਉਹ ਇਹੀ ਗੱਲ ਢਾਉਣ ਲੱਗੇ ਪੈਣ ਸਾਡੀ ਅੱਜ
ਕਿ ਅੱਜ ਦੇ ਯੁੱਗ 'ਚ ਇਹ ਗੱਲਾਂ ਨਹੀਂ ਚੱਲ ਸਕਦੀਆਂ। ਜਿਵੇਂ ਕਿ ਗੁਰੂ ਸਾਹਿਬ ਨੇ ਕਿਸੇ ਖਾਸ ਕਾਲ ਵਾਸਤੇ ਲਿਖੀਆਂ ਇਤਿਹਾਸ ਦੇ, ਇਟ ਵਾਜ਼ ਨਾਟ ਦੈਟ, ਜੀ ਇਹ ਇਟਰਨਲ ਹੈ। ਜੀ ਗੁਰਬਾਣੀ ਇਹ ਨਹੀਂ ਕਿ ਗੁਰਬਾਣੀ ਇਤਿਹਾਸ ਦੇ ਕਿਸੇ ਉਸ ਦੌਰ ਵਾਸਤੇ ਰੈਲੇਵੈਂਟ ਸੀ, ਅੱਜ ਰੈਲੇਵੈਂਟ ਨਹੀਂ ਰਹੀ। ਇਹ ਇਸ ਤਰ੍ਹਾਂ ਨਹੀਂ ਹੈ, ਇਹਨੂੰ ਇਤਿਹਾਸ ਨਾਲ ਜੋੜ ਕੇ ਨਹੀਂ ਦੇਖ ਸਕਦੇ, ਜੀ। ਇਹ ਸਰਬਕਾਲੀ ਹੈ। ਜੀ ਜਿਸ ਹਾਂਜੀ। ਤੁਸੀਂ ਆਪਣੇ ਕਾਫੀ ਪਰਸਨਲ ਐਗਜ਼ਾਮਪਲਸ ਦਿੱਤੀ ਥਰੂ ਆਊਟ ਤੁਹਾਡੇ ਡਿਫਰੈਂਟ ਇੰਟਰਵਿਊਜ਼ ਅਸੀਂ ਦੇਖੀਆਂ ਨੇ। ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਜਾਂ ਅਕਾਲ ਤਖਤ ਸਾਹਿਬ ਤੇ ਜੋ ਹਮਲਾ ਹੋਇਆ, ਉਸ ਤੋਂ ਬਾਅਦ ਜੋ ਰੀਓਪਨ ਹੋਇਆ, ਤੁਸੀਂ ਉੱਥੇ ਮੌਜੂਦ ਸੀਗੇ, ਹਾਂਜੀ ਹਨਾ, ਤੁਸੀਂ ਸਭ ਕੁਝ ਦੇਖਿਆ, ਹਾਂਜੀ। ਤੁਹਾਡੀ ਵੇਖਾਂ ਪਾ ਰਹੀਆਂ ਕਿਉਂਕਿ ਤੁਸੀਂ ਦੇਖਿਆ, ਮੌਜੂਦ ਸੀਗੇ ਉੱਥੇ। ਤਾਂ ਕਿਉਂਕਿ ਸਾਡੀ ਜਨਰੇਸ਼ਨ ਤਾਂ ਬਹੁਤ ਦੇਰ ਬਾਅਦ ਪੈਦਾ ਹੋਈ ਹੈ, ਸਾਨੂੰ ਇੰਨਾ ਪਤਾ ਨਹੀਂ, ਅਸੀਂ ਉਸ ਚੀਜ਼ ਨਾਲ ਇੰਨਾ ਰਿਲੇਟ ਨਹੀਂ ਕਰ ਸਕਦੇ। ਦ ਓਨਲੀ ਵੇ ਅਸੀਂ ਰਿਲੇਟ ਕਰ ਸਕਦੇ ਜਦੋਂ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ ਮਿਲ ਕੇ, ਉਹਨਾਂ ਨਾਲ ਗੱਲਬਾਤ ਕਰਕੇ, ਬੁੱਕਸ ਪੜ੍ਹ ਕੇ, ਜਾਂ ਫਿਰ ਇਹਨਾਂ ਦੇ ਉੱਪਰ ਜੋ ਮੂਵੀਜ਼ ਜਾਂ ਸ਼ਾਰਟ ਫਿਲਮਸ ਬਣਦੀਆਂ ਉਹ ਵੇਖ ਕੇ। ਅਸੀਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ, ਤੁਸੀਂ ਗੱਲ ਕੀਤੀ ਕਿ ਵੈਲ ਪਲਾਨਡ ਸੀਗਾ ਇਹ ਸਾਰਾ ਕੁਝ, ਕਿਉਂਕਿ ਸਾਡੀ ਸੋਵਰਨਿਟੀ ਜਿਹੜੀ ਸੀਗੀ ਉਹਨੂੰ ਡਿਮੋਲਿਸ਼ ਕਰਨਾ ਸੀ ਇਹਨਾਂ ਨੇ, ਉਹਨੂੰ ਖਤਮ ਕਰਨਾ ਸੀ ਨਾ। ਪਰ ਜਿਹੜਾ ਇਹ ਵੈਲ ਪਲਾਨਡ ਸੀ, ਹੁਣ ਕਾਫੀ ਤੱਥ ਸਾਹਮਣੇ ਆਉਂਦੇ ਪਏ ਨੇ। ਪਿਛਲੇ ਸਾਲ ਤੱਥ ਸਾਹਮਣੇ ਆਇਆ ਕਿ ਮਾਰਗਰਟ ਹੈਚ ਜਿਹੜੀ ਇੰਗਲੈਂਡ ਦੀ ਰਾਣੀ ਸੀ ਉਸ ਵੇਲੇ, ਪੈਜ਼ੈਂਟ ਸੀਗੀ, ਉਹ ਵੀ ਇਸ ਦੇ ਵਿੱਚ ਇਨਵੋਲਵ ਸੀਗੀ। 2 ਸਾਲ ਪਹਿਲੇ ਪਲੈਨਿੰਗ ਹੋਣ ਲੱਗ ਪਈ ਸੀ ਕਿ ਜਿਹੜੀ ਸਿੱਖਾਂ ਦੀ ਸੋਵਰਨਿਟੀ ਸੀ ਕਿ ਇਹ ਸਿਰਫ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਦੇ ਆਉਣ ਤੇ ਆਈ ਹੈ ਕਿ ਪਹਿਲਾਂ ਵੀ ਸੀਗੀ, ਕਿਉਂਕਿ ਇਹਨਾਂ ਨੇ ਪਹਿਲਾਂ ਤੋਂ ਤਿਆਰੀਆਂ ਕਰ ਲਈਆਂ ਸੀ ਕਿ ਸਿਰਫ ਉਹਨਾਂ ਨੂੰ ਸਿਰਫ ਅਟੈਕ ਕਰਨ ਲਈ ਨਹੀਂ, ਪਹਿਲਾਂ ਇੱਕ ਹੋਰ ਲੈਵਲ ਤੇ ਚੱਲੀ ਆ ਪ੍ਰੋਬਲਮ, ਉਹਨਾਂ ਨੂੰ ਬਾਰ-ਬਾਰ ਫੇਸ ਕਰਨੀ ਪੈ ਰਹੀ ਸੀ। ਈਵਨ ਜਿਹੜੇ ਅਕਾਲੀ ਵੀ 47 ਤੋਂ 47 ਤੋਂ ਹੀ, ਕਿਉਂਕਿ ਕਦੇ ਵੀ ਸਿੱਖਾਂ ਨੇ ਪੂਰੀ ਤਰ੍ਹਾਂ ਸਬਮਿਟ ਨਹੀਂ ਸੀ ਕੀਤਾ, ਲੜਦੇ ਰਹੇ, ਕਦੇ ਕਿਸੇ ਮੰਗ ਨੂੰ ਲੈ ਕੇ, ਕਦੇ ਕਿਸੇ ਮੰਗ ਨੂੰ ਲੈ ਕੇ। ਆਨੰਦ ਮੈਰਿਜ ਐਕਟ ਸ਼ੁਰੂ ਹੋ ਗਿਆ ਸੀਗਾ ਵਿੱਚ, ਆਪਣੀ ਆਇਡੈਂਟੀਟੀ ਦਾ ਸਵਾਲ, ਜਿਹੜਾ ਨਿਆਰੇਪਣ ਦਾ ਮਸਲਾ ਹੈ, ਉਹ ਸਿੱਖ ਨੇ ਨਹੀਂ ਛੱਡਿਆ। ਇਹ ਉਹਦੇ ਖੂਨ ਦੇ ਵਿੱਚ ਇਹ ਯਕੀਨ ਇਹ ਭਰ ਚੁੱਕਿਆ ਹੈ ਕਿ ਅਸੀਂ ਨਿਆਰੇ ਆ। ਇਹ ਯਕੀਨ ਜਿੰਨਾ ਚਿਰ ਨਹੀਂ ਮਰੂ ਸਿੱਖ ਚੋਂ, ਉਹਨਾਂ ਚਿਰ ਉਹ ਸਟੇਟ ਵਾਸਤੇ ਪ੍ਰੋਬਲਮ ਹੈ, ਇੰਡੀਅਨ ਸਟੇਟ ਵਾਸਤੇ, ਕਿਉਂਕਿ ਉਹ ਯੂਨੀਫਾਰਮਿਟੀ ਲਿਆਉਣੀ ਚਾਹੁੰਦੇ ਨੇ। ਉਹਨਾਂ ਵਾਸਤੇ ਇੱਕ ਸਿਟੀਜ਼ਨ ਹੈ ਜਸਟ, ਅਸੀਂ ਸਿਟੀਜ਼ਨ ਨਹੀਂ, ਵੀ ਆਰ ਏ ਸਿੱਖ। ਸਾਡੀਆਂ ਕੁਝ ਸਿੱਖ ਦੇ ਹੋਣ ਦੇ ਨਾਤੇ ਓਬਲੀਗੇਸ਼ਨਸ ਨੇ। ਹਿੰਦੂ ਦੀ ਜ਼ਰੂਰੀ ਨਹੀਂ ਹੋਵੇ, ਈਸਾਈ ਦੀ ਜ਼ਰੂਰੀ ਨਹੀਂ ਹੋਵੇ। ਸੋ ਸਾਨੂੰ ਸਿਰਫ ਸਿਟੀਜ਼ਨ ਬਣਾ ਦੇਣਾ ਕਿ ਜਿਵੇਂ ਬਾਕੀ ਸਿਟੀਜ਼ਨ ਉਸ ਤਰ੍ਹਾਂ ਤੁਸੀਂ ਸਿਟੀਜ਼ਨ ਹੋ, ਤੇ ਇਹ ਸਿੱਖ ਕਦੇ ਵੀ ਕਬੂਲ ਨਹੀਂ ਕਰ ਰਿਹਾ। ਸੰਤਾਂ ਨੇ ਕੇਸਾਧਾਰੀ ਹਿੰਦੂ ਵੀ ਕਿਹਾ ਹੈ ਆਪਣੇ ਆਰਟੀਕਲ, ਸਭ ਕੁਝ ਹੀ ਉਹਨਾਂ ਨੇ ਉਹ ਕੀਤੀਆਂ ਗੱਲਾਂ, ਤੇ ਇਸ ਕਰਕੇ ਇਹ 47 ਤੋਂ ਬਾਅਦ ਹੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ। ਉਹ ਐਸਕੇਲੇਟ ਹੁੰਦੀ ਅਖੀਰ ਨੂੰ ਧਰਮ ਯੁੱਧ ਮੋਰਚਾ, ਤੇ ਸੰਤ ਜਰਨੈਲ ਸਿੰਘ ਦੇ ਆਉਣ ਨਾਲ ਜਿਹੜੀ ਕੌਨਸ਼ੀਅਸਨੈਸ ਸੀ ਉਹ 'ਚ ਇੱਕ ਲੀਪ ਆਈ। ਲੀਪ ਇਹ ਆਈ ਕਿ ਪਹਿਲੀ ਅਕਾਲੀ ਲੀਡਰਸ਼ਿਪ ਡਿਸਕ੍ਰਿਮੀਨੇਸ਼ਨ ਦੇਖ ਰਹੀ ਸੀ। ਡਿਸਕ੍ਰਿਮੀਨੇਸ਼ਨ ਆਪਦਿਆਂ 'ਚ ਵੀ ਹੁੰਦਾ ਹੈ, ਪਰਿਵਾਰਾਂ 'ਚ ਵੀ ਹੁੰਦਾ ਹੈ। ਹਾਂਜੀ, ਉਹ ਇਹ ਸਮਝ ਰਹੇ ਸੀ ਅਸੀਂ ਇਸ ਪਰਿਵਾਰ ਦਾ ਮੈਂਬਰ ਹਾਂ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ। ਸੋ ਇਹ ਕੰਪਲੇਂਟ ਸੀ, ਇੱਕ ਗ੍ਰੀਵੀਐਂਸ, ਜਿਵੇਂ ਘਰ 'ਚ ਹੁੰਦੇ ਨੇ, ਵੱਡਾ ਭਰਾ ਛੋਟੇ ਨੂੰ, ਛੋਟਾ ਭਰਾ ਵੱਡੇ ਨੂੰ ਕਹਿੰਦਾ ਹੈ ਵੀ ਤੂੰ ਮੇਰੇ ਨਾਲ ਬਰਾਬਰ ਦਾ ਫੇਅਰ ਨਹੀਂ ਚੱਲ ਰਿਹਾ। ਹਾਂਜੀ, ਇਹ ਇਸ ਤਰ੍ਹਾਂ ਦੀ ਸੀ, ਪਲੀਡਿੰਗ ਚੱਲ ਰਹੀ ਸੀ ਸਾਰੀ। ਹਾਂਜੀ, ਸੰਤ ਜਰਨੈਲ ਸਿੰਘ ਨੇ ਡਿਸਕ੍ਰਿਮੀਨੇਸ਼ਨ ਤੋਂ ਅੱਗੇ ਲੈ ਗਏ ਰਿਲੇਸ਼ਨ ਨੂੰ ਡਿਫਾਈਨ ਕਰ। ਸਿੱਖਾਂ ਦੀ ਸਿਚੁਏਸ਼ਨ ਕੀ ਹੈ ਇੰਡੀਆ ਦੇ ਵਿੱਚ, ਉਹ ਕਹਿੰਦੇ ਸਿੱਖ ਭਾਰਤ ਅੰਦਰ ਗੁਲਾਮ ਆ। ਇਹ ਇੱਕ ਲੀਪ ਸੀ, ਹਾਂਜੀ, ਆਪਣੀ ਕੌਨਸ਼ੀਅਸਨੈਸ ਦੇ ਵਿੱਚ ਆਈ। ਇਸ ਤਰ੍ਹਾਂ ਪਹਿਲਾਂ ਕਦੇ ਕਿਸੇ ਨੇ ਇਸ ਤਰ੍ਹਾਂ ਨਹੀਂ ਸੀ ਡਿਫਾਈਨ ਕੀਤਾ ਸਿੱਖਾਂ ਦੀ ਸਿਚੁਏਸ਼ਨ ਨੂੰ, ਨਾ ਕਿਸੇ ਵਿਦਵਾਨ ਨੇ, ਨਾ ਕਿਸੇ ਧਾਰਮਿਕ ਪੁਰਸ਼ ਨੇ। ਉਹ ਸਿਰਫ ਵੀ ਸਾਡੇ ਨਾਲ ਜਿਹੜੀਆਂ ਵਧੀਕੀਆਂ ਹੋ ਰਹੀਆਂ, ਇਨਜਸਟਿਸ ਹੋ ਰਿਹਾ ਹੈ, ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ, ਉਹਦਾ ਫਰੇਮਵਰਕ ਉਹ ਅੰਦਰ ਹੀ ਸੀ, ਆਪਣਿਆਂ ਦਾ ਹੀ, ਆਪਣੇ ਸਮਝ ਕੇ। ਸੋ ਸੰਤ ਜਰਨੈਲ ਸਿੰਘ ਨੇ ਜਿਹੜੀ ਸੀਗੀ ਪਰਸੈਪਸ਼ਨ ਐਡਵਰਸਰੀ ਦੀ, ਹਾਂਜੀ, ਉਹਦੇ 'ਚ ਇੱਕ ਵੱਡੀ ਚੇਂਜ ਲਿਆਂਦੀ ਕਿ ਨਹੀਂ, ਵੀ ਐਂਡ ਦੇ। ਉੱਥੇ ਆ ਕੇ ਟਰਮ ਸੈਟਲ ਹੋਣੀਆਂ ਸੀ, ਤੁਸੀਂ ਕੁਝ ਹੋਰ ਹੋ, ਅਸੀਂ ਕੁਝ ਹੋਰ ਆ। ਹਾਂਜੀ, ਆਪਾਂ ਕਿਵੇਂ ਜੇ ਰਹਿ ਸਕਦੇ ਹਾਂ, ਅਸੀਂ ਆਪਦੀ ਜਿਹੜੀ ਡਿਗਨਿਟੀ ਆ ਉਹਦੇ ਨਾਲ ਕਿਤੇ ਕੰਪਰੋਮਾਈਜ਼ ਨਹੀਂ ਕਰਨਾ। ਹਾਂਜੀ, ਉਹ ਬਸ ਸੰਤਾਂ ਦਾ ਇਹੀ ਸੀਗਾ, ਸੋ ਡਿਗਨਿਟੀ ਦਾ ਕੰਪਰੋਮਾਈਜ਼ ਨਹੀਂ ਕਰਨਾ। ਸਿੱਖ ਭਾਰਤ ਅੰਦਰ ਗੁਲਾਮ, ਗੁਲਾਮੀ ਦਾ ਜੂੜਾ ਗਲੋਂ ਲਾਉਣਾ ਹੈ। ਇਸ ਵਾਸਤੇ ਕੌਮ ਨੂੰ ਇਕਮੁੱਠ ਕਰਨਾ ਹੈ। ਉਹ ਕੌਮ ਨੂੰ ਇਕਮੁੱਠ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਦਾ ਤਿਆਗ ਚਾਹੀਦਾ ਜੀ। ਉਹਨਾਂ ਨੇ ਆਪਦਾ ਸਬੂਤ ਦਿੱਤਾ ਕਿ ਮੈਨੂੰ ਕੋਈ ਆਫਿਸ, ਕੋਈ ਅਹੁਦਾ, ਕੋਈ ਰੁਤਬਾ, ਮੈਨੂੰ ਕੁਝ ਨਹੀਂ ਚਾਹੀਦਾ। ਹਾਂਜੀ, ਸੋ ਇਹ ਜਿਹੜੀ ਹੈਗੀ ਹੈ ਸਪਿਰਿਟ ਆਫ ਸੈਕਰੀਫਾਈਸ, ਉਹ ਉਹਨਾਂ ਨੇ ਦਿਖਾਈ, ਜਿਹਦੇ ਕਰਕੇ ਉਹਨੇ ਗੈਲਵੇਨਾਈਜ਼ ਕੀਤਾ ਸਾਰੇ ਮਾਹੌਲ ਨੂੰ। ਹਾਂਜੀ, ਕਿਉਂਕਿ ਸੱਚਾਈ, ਇਮਾਨਦਾਰੀ, ਟਰੁਥਫੁਲਨੈਸ ਜਿਹੜੀ ਹੈ ਨਾ ਪਰਸਨੈਲਿਟੀ 'ਚ, ਉਹ ਬਹੁਤ ਵੱਡੀ ਤਾਕਤ ਹੁੰਦੀ ਹੈ। ਅੱਜ ਉਹ ਮਿਸਿੰਗ ਹੈ, ਜਿਹੜਾ ਤੁਸੀਂ ਕਹਿੰਦੇ ਅੱਜ ਕਿਉਂ ਨਹੀਂ ਇਕੱਠੇ ਹੋ ਰਹੇ ਜੀ, ਉਹ ਕੋਈ ਹਸਤੀ ਨਹੀਂ। ਲੋਕ ਦੁਖੀ ਨੇ, ਲੋਕ ਅੱਜ ਵੀ ਚਾਹੁੰਦੇ ਨੇ, ਲੋਕਾਂ ਨੂੰ ਪਤਾ ਹੈ ਦਿਲ ਦੇ ਕਿਸੇ ਕੋਨੇ 'ਚ ਕਿ ਸਿੱਖੀ ਕੀ ਹੈ,
ਜੋ ਜੀਵਨ ਜਿਉਂ ਰਹੇ ਜੋ ਜੀਵਨ ਜਿਉਂ ਰਹੇ ਉਹਨਾਂ ਨੂੰ ਵੀ ਪਤਾ ਵੀ ਇਹ ਠੀਕ ਨਹੀਂ। ਹਾਂਜੀ। ਤੇ ਅਸੀਂ ਕਿਤੇ ਗਿਲਟ ਵੀ ਹੈ ਲੋਕਾਂ ਦੇ ਮਨਾਂ 'ਚ, ਉਹ ਕਿਸੇ ਹੋਰ ਤਰ੍ਹਾਂ ਨਿਕਲ ਰਿਹਾ ਅੱਜ। ਸੋ ਉਹ ਸਾਰੇ ਕੁਝ ਨੂੰ ਇੱਕ ਚੈਨਲਾਈਜ਼ ਕਰਨ ਵਾਲਾ, ਗੈਲਵਨਾਈਜ਼ ਕਰਨ ਵਾਲੀ ਕੋਈ ਹਸਤੀ ਨਹੀਂ ਅੱਜ। ਸੋ ਇਹ ਸਾਡੀ ਇਸ ਸਿਚੁਏਸ਼ਨ ਦਾ ਜਿਹੜਾ ਕਹਿ ਲਓ ਸਭ ਤੋਂ ਉਦਾਸ ਪਹਿਲੂ ਉਹ ਇਹ ਹੈ। ਜਸਟ ਥੋੜੇ ਜਿਹੇ ਵਰਡਸ ਦੇ ਵਿੱਚ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਕਿਉਂਕਿ ਬਾਕੀ 2 ਬੁੱਕਸ ਦੇ ਉੱਪਰ ਵੀ ਗੱਲਬਾਤ ਕਰਨੀ ਹੈ। ਤੁਹਾਡੇ ਕੋਲ ਮਿੰਟ ਵੀ 10 ਰਹਿ ਗਏ ਨੇ, 9-10 ਰਹਿ ਗਏ ਨੇ। ਕੁਇਕ ਕੁਐਸਚਨ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਸਾਲੇ ਕਿੰਨੀ ਵੱਡੀ ਇਹ ਮਹਾਨ ਚੀਜ਼ ਹੈਗੀ ਹੈ, ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਹੈ ਸਭ ਤਖਤ ਹੈ ਨਾ, ਪਰ ਜਿਸ ਤਰ੍ਹਾਂ ਸਾਡੇ ਹੁਣ 5 ਤਖਤਾਂ ਦੇ ਉੱਪਰ ਇਨਡਾਇਰੈਕਟਲੀ RSS ਦਾ ਕਬਜ਼ਾ ਹੈ, ਠੀਕ ਹੈ। ਈਵਨ ਸਾਡਾ ਹੁਣ ਜਿੱਥੇ ਅਕਾਲ ਤਖਤ ਸਾਹਿਬ ਵੀ ਇਨਡਾਇਰੈਕਟਲੀ ਬਾਦਲ ਪਰਿਵਾਰ ਦੇ ਥੱਲੇ ਚੱਲਦੇ ਪਏ ਨੇ। ਆਈ ਡੋਨਟ ਵਾਂਟ ਟੂ ਯੂਜ਼ ਅ ਵਰਡ ਕਿ ਉਹਨਾਂ ਦੇ ਚਮਚੇ ਨੇ, ਪਰ ਜਿਸ ਤਰ੍ਹਾਂ ਉਹਨਾਂ ਦੇ ਹੁਕਮਾਂ ਥੱਲੇ ਸਭ ਕੁਝ ਹੁੰਦਾ ਪਿਆ ਹੈ। ਬਹੁਤ ਸਾਰੇ ਸਾਡੇ ਸਾਹਮਣੇ ਪ੍ਰੋਬਲਮਸ ਆਉਂਦੀਆਂ। ਨਾਨਕ ਸ਼ਾਹੀ ਕੈਲੰਡਰ ਦਾ ਮੁੱਦਾ ਸਾਹਮਣੇ ਆਇਆ ਹੈ, ਜਾਂ ਫਿਰ ਸਾਡੇ ਅਨੰਦਪੁਰ ਸਾਹਿਬ ਦਾ ਜਿਹੜਾ ਸਟਰਕਚਰ ਹੈ ਉਹਨੂੰ ਚੇਂਜ ਕੀਤਾ ਜਾ ਰਿਹਾ ਬਾਰ-ਬਾਰ, ਔਰ ਢਾਂਚੇ ਨਾਲ ਖਰਾਬ ਕਰ ਰਹੇ ਨੇ। ਜੋ ਸਾਡੀ ਹਿਸਟਰੀ ਹੈ ਉਹਨੂੰ ਖਰਾਬ ਕੀਤਾ ਜਾ ਰਿਹਾ। ਸਾਡਾ ਠੰਡਾ ਵੁੱਡ ਸੀਗਾ, ਉੱਥੇ ਵੀ ਸੰਗੇ ਮਰਮਰ ਲਗਾ ਦਿੱਤਾ। ਹਰ ਚੀਜ਼ ਸੰਗੇ ਮਰਮਰ ਲਗਾ ਕੇ ਸਾਡੀ ਹਿਸਟਰੀ ਨੂੰ ਖਰਾਬ ਕੀਤਾ ਜਾ ਰਿਹਾ। ਤੇ ਜਦੋਂ 84 ਦਾ ਦੁਖਾਂਤ ਹੋਇਆ, ਉਸ ਵੇਲੇ ਸਾਡੀ ਹਿਸਟੋਰੀਕਲ ਜਿਹੜੀ ਬੁੱਕਸ ਸੀਗੀਆਂ, ਸਾਡੀ ਲਾਇਬ੍ਰੇਰੀ ਸੀਗੀਆਂ, ਉਹ ਵੀ ਇਹਨਾਂ ਨੇ ਖਤਮ ਕਰ ਦਿੱਤੀ ਹੈ। ਸਾਡੀ ਹਿਸਟਰੀ ਖਤਮ ਕਰ ਰਹੇ ਨੇ, ਤਾਂ ਹੀ ਬੱਚੇ ਸਾਡੇ ਜਿਹੜੇ ਅੱਜ ਦੇ ਨੇ ਜਾਂ ਉਸ ਹਿਸਟਰੀ ਤੋਂ ਦੂਰ ਜਾ ਰਹੇ ਨੇ। ਮੇਰਾ ਕੁਐਸਚਨ ਇਹ ਹੈ ਤੁਹਾਡੇ ਕੋਲੋਂ ਕਿ ਜਿਹੜੇ ਸਾਡੇ ਤਖਤ ਨੇ ਤੇ ਸਾਡਾ ਪੰਜਾਬ ਹੈ, ਜਿਹੜੇ ਇਹਨਾਂ ਦੇ ਕੰਟਰੋਲ ਦੇ ਵਿੱਚ ਹੈ, ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਇਹਨਾਂ ਨੂੰ ਕਬਜ਼ੇ ਤੋਂ ਬਾਹਰ ਕੱਢ ਸਕੀਏ? ਸਪੈਸ਼ਲੀ ਜਿਹੜੀ ਅੱਜ ਦੀ ਜਨਰੇਸ਼ਨ ਹੈ, ਅਸੀਂ ਇਸ ਦੇ ਵਿੱਚ ਕਿਸ ਤਰ੍ਹਾਂ ਰੋਲ ਅਦਾ ਕਰ ਸਕਦੇ? ਦੇਖੋ, ਮੈਂ ਜੋ ਦੇਖ ਰਿਹਾ ਵੀ ਸਾਡੇ ਘਾਟ ਜਿਹੜੀ ਹੈ, ਜਿਵੇਂ ਤੁਸੀਂ ਪਹਿਲਾਂ ਕੀਤਾ ਕਿ ਅੱਜ ਦੇ ਜਿਹੜੀ ਜਨਰੇਸ਼ਨ ਹੈ ਉਹਨੂੰ ਆਪਣੇ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਕੱਲੇ ਅੱਜ ਦੀ ਜਨਰੇਸ਼ਨ, ਕਿਉਂਕਿ ਖਤਮ ਕਰੀ ਜਾਂਦੇ ਪਏ ਵਿੱਚ। ਹਾਂਜੀ, ਕੱਲੇ ਅੱਜ ਦੀ ਜਨਰੇਸ਼ਨ ਨਹੀਂ, ਜਿਹੜੀ ਯੂਨੀਵਰਸਿਟੀਆਂ ਦੇ ਵਿੱਚ, ਕਿਉਂਕਿ ਜਿਹੜੇ ਨੌਲੇਜ ਦੇ ਸੈਂਟਰਸ ਆਫ ਪ੍ਰੋਡਕਸ਼ਨ ਹੈ ਉਹ ਯੂਨੀਵਰਸਿਟੀਆਂ ਜੀ। ਉੱਥੋਂ ਕਿਹੜਾ ਗਿਆਨ ਪੈਦਾ ਹੋ ਰਿਹਾ ਹੈ? ਉੱਥੇ ਮੋਸਟਲੀ ਜਿਹੜੇ ਨਾਸਤਿਕ ਜਾਂ ਲੈਫਟਿਸਟ ਜਾਂ ਸੈਕੂਲਰਿਸਟ ਇਸ ਕਿਸਮ ਦੇ ਬੰਦੇ ਬੈਠੇ ਨੇ। ਉਹਨਾਂ ਨਾ ਉਹਨਾਂ ਨੂੰ ਕੁਝ ਸਿੱਖ ਇਤਿਹਾਸ ਦਾ ਪਤਾ ਹੈ, ਨਾ ਉਹ ਕਿਸੇ ਨੂੰ ਦੱਸਣਾ ਚਾਹੁੰਦੇ ਨੇ। ਸੋ ਜਦੋਂ ਅਸੀਂ ਆਪਦੇ ਇਤਿਹਾਸ ਨਾਲ ਟੁੱਟ ਜਾਾਂਗੇ ਤਾਂ ਅਸੀਂ ਬਹੁਤ ਕਮਜ਼ੋਰ ਹੋ ਜਾਾਂਗੇ। ਇਹੀ ਹਰ ਅਟੈਂਪਟ ਕਰਦਾ ਹੈ, ਜਦੋਂ ਕਿਸੇ ਇੱਕ ਕਮਿਊਨਿਟੀ ਨੇ ਦੂਜੀ ਨੂੰ ਸਬਜੂਗੇਟ ਕਰਨਾ ਹੈ, ਉਹਨੂੰ ਉਹਦੇ ਇਤਿਹਾਸ ਨਾਲ ਤੋੜ ਦਿੰਦੇ ਆ। ਹਾਂਜੀ। ਸੋ ਇਤਿਹਾਸ ਨੂੰ ਤੋੜਨ ਦੇ ਵਾਸਤੇ ਬੜੇ ਢੰਗ ਤਰੀਕੇ ਅਪਣਾਏ ਜਾਂਦੇ ਨੇ। ਬਿਲਕੁਲ। ਤੇ ਉਹ ਰੀਸੈਂਟ ਉਦਾਹਰਨ ਆਹੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹਦੇ ਉੱਤੇ ਜਿੰਨੇ ਗੋਲੀਆਂ ਦੇ ਨਿਸ਼ਾਨ ਸੀ ਉਹ ਸਾਰੇ ਮਿਟਾਤੇ ਉਹਨਾਂ ਨੇ। ਦੂਜੇ ਪਾਸੇ ਜਲਿਆਂਵਾਲਾ ਬਾਗ ਹੈ 200 ਗਜ ਤੇ, ਉੱਥੇ ਉਹਨਾਂ ਨੇ ਉਹ ਇੰਨੇ ਪੁਰਾਣੇ ਰੱਖੇ ਹੋਇਆ, 100 ਸਾਲ ਪੁਰਾਣੇ ਸੰਭਾਲ ਕੇ। ਸੋ ਇਹ ਜਿਹੜੀ ਪੋਲਿਟਿਕਸ ਆਫ ਰਿਮੈਂਬਰਿੰਗ ਐਂਡ ਫੋਰਗੇਟਿੰਗ, ਇਹਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਕਿਹੜੀ ਗੱਲ ਨੂੰ ਉਹ ਯਾਦ ਰੱਖਣਾ ਚਾਹੁੰਦੇ ਨੇ, ਕਿਹੜੀ ਨੂੰ ਉਹ ਭੁਲਾਉਣਾ ਚਾਹੁੰਦੇ ਨੇ, ਇਹਦੇ ਪਿੱਛੇ ਉਹਨਾਂ ਦੀ ਸਾਰੀ ਪੋਲਿਟਿਕਸ ਕੀ ਹੈ, ਸੋਚ ਕੀ ਹੈ, ਇੰਟੈਂਸ਼ਨ ਕੀ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਸਿੱਖਣੀਆਂ ਚਾਹੀਦੀਆਂ। ਮੇਰੇ ਮੁਤਾਬਕ ਇਹ ਹੈ ਕਿ ਇਹਦੇ 'ਚ ਲੋਕਾਂ ਦਾ ਦੋਸ਼ ਨਹੀਂ, ਸਿਖਾਇਆ ਬਹੁਤ ਘੱਟ ਗਿਆ, ਲੋਕ ਐਜੂਕੇਟ ਨਹੀਂ ਕੀਤੇ। ਇਹੋ ਜਿਹੀਆਂ ਕਿਤਾਬਾਂ ਨਹੀਂ ਆਈਆਂ, ਜਿਹੜੀਆਂ ਕਿਤਾਬਾਂ ਆ ਰਹੀਆਂ, ਜੋ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ, ਜੇ ਤੁਸੀਂ ਉਹਨਾਂ ਕਿਤਾਬਾਂ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਵੀ ਦੇਸ਼ ਭਗਤ ਸਾਬਤ ਕਰਦੇ ਹੋ। ਈਵਨ ਇੱਕ ਅਕਾਲੀ ਲੀਡਰ ਨੇ ਪਿਛਲੇ ਸਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੋਂ ਚੱਪੜਚਿੜੀ ਤੋਂ ਜਦੋਂ ਉਹਨਾਂ ਨੇ ਮਾਰਚ ਕੱਢਿਆ, ਉੱਥੇ ਬੋਲਿਆ ਉਹ ਕਿ ਭਾਰਤ ਦੀ ਆਜ਼ਾਦੀ ਦਾ ਪਹਿਲਾ ਸੰਗਰਾਮੀ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ। ਕਿਹੜਾ ਉਦੋਂ ਭਾਰਤ ਸੀ, ਹਨਾ? ਉਹ ਸਿੱਖ ਰਾਜ ਦਾ ਉਸਰਈਏ ਤੋਂ ਉਹ ਭਾਰਤ ਦੀ ਆਜ਼ਾਦੀ ਦਾ ਯੋਧਾ ਬਣ ਗਿਆ। ਤੇ ਇਹ ਗੱਲਾਂ ਸਟਲ ਲੈਵਲ ਤੇ ਅਸੀਂ ਅਨਨੋਟਿਸਡ, ਅਸੀਂ ਉਹਦਾ ਨੋਟਿਸ ਨਹੀਂ ਲੈ ਰਹੇ। ਉਹ ਹੌਲੀ ਹੌਲੀ ਪਬਲਿਕ ਡਿਸਕੋਰਸ ਦਾ ਪਾਰਟ ਬਣ ਜਾਂਦੀਆਂ, ਫਿਰ ਲੋਕਾਂ ਦੇ ਮੂੰਹਾਂ ਤੇ ਚੜ ਜਾਂਦੀਆਂ, ਕਾਮਨ ਸੈਂਸ ਦਾ ਪਾਰਟ ਬਣ ਜਾਂਦੀਆਂ, ਫਿਰ ਉਹ ਕਾਮਨ ਵਿਜ਼ਡਮ ਬਣ ਜਾਂਦੀ ਹੈ। ਇਸ ਤਰ੍ਹਾਂ ਇਹ ਬਣਾਤਾ ਇਹਨਾਂ ਨੇ, ਅਫੀਸ਼ੀਅਲ ਵਿਜ਼ਡਮ ਨੂੰ ਕਾਮਨ ਵਿਜ਼ਡਮ ਬਣਾਤਾ। ਸੋ ਇਹ ਬੜੇ ਇਹਦੇ ਵਾਸਤੇ ਬਹੁਤ ਹੀ ਵੱਖਰੀ ਕਿਸਮ ਦੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ। ਸੋ ਇਹਨੂੰ ਸਮਝਣ ਦੀ ਜਿਹੜੀ ਮੇਰੀ ਇਹ ਕਿਤਾਬ ਹੈ ਨਾ, ਉਹਦੇ ਚ ਮੈਨੂੰ ਇਹ ਵੀ ਇੱਥੋਂ ਸਮਝਣ ਦੀ ਲੋੜ ਹੈ, ਜੰਗ ਨਿਰੀ ਹਥਿਆਰਾਂ ਦੇ ਖੇਤਰ ਚ ਜਾਂ ਸਰੀਰਾਂ ਨਾਲ ਨਹੀਂ, ਜਿਹੜੀ ਵਿਚਾਰਾਂ ਦੇ ਖੇਤਰ ਚ ਜਿਹੜੀ ਲੜਾਈ ਹੈ। ਕਿਉਂਕਿ ਅੱਜ ਦੇ ਯੁੱਗ ਚ ਜੇ ਉਹਨਾਂ ਨੇ ਤੁਹਾਨੂੰ ਕੰਟਰੋਲ ਕਰਨਾ ਹੈ ਤਾਂ ਤੁਹਾਨੂੰ ਉਹ ਵਿਚਾਰਾਂ ਦੀ ਪੱਧਰ ਤੇ ਪਹਿਲਾਂ ਕੰਟਰੋਲ ਕਰਨਗੇ। ਉਹ ਆਪਦਾ ਵਿਚਾਰ ਲੈ ਕੇ ਤੁਹਾਡੇ ਦਿਮਾਗਾਂ 'ਚ ਵਾੜਨਗੇ। ਬਿਲਕੁਲ। ਹਾਂ, ਉਹਦੇ ਨਾਲ ਕੰਸੈਂਟ ਤੁਸੀਂ ਐਗਰੀ ਕਰ ਜਾਂਦੇ ਹੋ ਆਪ ਹੀ। ਹਾਂਜੀ, ਕਿਉਂਕਿ ਛੋਟੀ ਕਨਫਾਰਮਿਟੀ ਇਸ ਤਰ੍ਹਾਂ ਹੀ ਆਉਂਦੀ ਹੈ। ਸੋ ਸਭ ਤੋਂ ਪਹਿਲੀ ਜਿਹੜੀ ਸਵਾਲ ਹੈ ਕਿ ਅੱਜ ਸਾਡੀ ਜਿਹੜੀ ਸੋਸ਼ਲ ਐਂਡ ਪੋਲੀਟੀਕਲ ਸਿਚੁਏਸ਼ਨ ਸਿੱਖਾਂ ਦੀ ਕੀ ਹੈ, ਉਹਦੇ 'ਚ ਮੈਂ ਵਾਰ-ਵਾਰ ਇਹ ਗੱਲ ਐਮਫਸਾਈਜ਼ ਕਰਦਾ ਕਿ ਸਾਡਾ ਫਰੇਮ ਆਫ ਰੈਫਰੈਂਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣਗੇ, ਜਿਨ੍ਹਾਂ ਨੇ ਡਿਫਾਈਨ ਕਰਤਾ ਕਿ ਸਿੱਖ ਭਾਰਤ ਅੰਦਰ ਗੁਲਾਮ ਹੈ। ਤੇ ਕਿਹੜਾ ਸਿੱਖ ਹੈ ਜਿਹੜਾ ਇਹ ਕਹੂ ਮੈਂ ਗੁਲਾਮੀ ਤੋਂ ਆਜ਼ਾਦ ਨਹੀਂ ਹੋਣਾ? ਉਹ ਫਿਰ ਆਜ਼ਾਦੀ ਕੀ ਹੈ, ਆਜ਼ਾਦੀ ਦਾ ਸਾਡਾ ਕਨਸੈਪਟ ਕੀ ਹੈ, ਉਹ ਸਾਨੂੰ ਦੱਸਣਾ ਪਊ।
ਬਿਲਕੁਲ ਨੀਅਰ ਅਸੀਂ ਇਸ ਅਸਰਸ਼ਨ ਨਾਲ, ਨਾਰੇ ਨਾਲ, ਹਾਂਜੀ। ਸਟੇਟਮੈਂਟ ਨਾਲ ਹਾਂਜੀ। ਅਸੀਂ ਕਈ ਲੋਕ ਤਿਆਰ ਹੋ ਜਾਣਗੇ, ਇਹ ਨਹੀਂ ਹੋਣਾ। ਇਹ ਪੱਖ ਲੈਕ ਹੋਇਆ ਸਾਥੋਂ ਸਾਰੇ ਪੀਰੀਅਡ ਦੇ ਵਿੱਚ। ਦੈਟਸ ਵਾਈ ਮੈਂ ਅੱਜ ਦੇ ਸਿਚੁਏਸ਼ਨ ਦੇ ਵਿੱਚ ਕਹਿਣਾ ਵੀ ਜਿਹੜਾ ਇਹ ਕੰਮ ਹੈ ਗਿਆਨ ਦੇ ਖੇਤਰ 'ਚ, ਜੀ ਇਹਦੀ ਬਹੁਤ ਵੱਡੀ ਇੰਪੋਰਟੈਂਸ ਹੈ। ਗਿਆਨ ਦੀ ਲਹਿਰ ਚਲਾਉਣੀ ਪਊ। ਜੀ ਪ੍ਰਾਪੇਗੰਡਾ ਤੇ ਗਿਆਨ, ਇਹ 'ਚ ਇੱਕ ਡਿਫਰੈਂਸ ਹੈ। ਬਿਲਕੁਲ ਬਿਲਕੁਲ ਹਾਂ, ਆਈ ਐਗਰੀ ਵਿਦ ਯੂ, ਬਿਕੋਜ਼ ਤੁਸੀਂ ਗੱਲ ਹਾਂਜੀ। ਕੀਤੀ ਕਿ ਸਾਡੇ ਮੂੰਹਾਂ ਦੇ ਵਿੱਚ ਹੀ ਵਰਡਸ ਪਾ ਦਿੰਦੇ ਪਾ ਦਿੰਦੇ ਨੇ ਉਹ ਜਿਸ ਮੂੰਹ ਉਸ ਤਰ੍ਹਾਂ ਤਰ੍ਹਾਂ ਦੇ। ਸਿੱਖਾਂ ਦੀ ਨਸਲ ਖੁਸ਼ੀ ਹੋਈ ਸੀ, ਪਰ ਅੱਜ ਤੱਕ ਸਿੱਖ ਨੂੰ ਦੰਗੇ ਦੰਗੇ ਕਹਿ ਕੇ ਦੰਗੇ, ਕਹਿੰਦੇ ਨੇ। ਹਾਂ, ਸ਼ਬਦ ਉਸ ਤਰ੍ਹਾਂ ਦੇ ਵਾਰ ਸਭ ਦਿੰਦੇ। ਸ਼ਬਦ ਉਸ ਤਰ੍ਹਾਂ ਦੇ ਇੰਡੀਆ, ਵਾਰ ਦਿੰਦੇ। ਇੰਡੀਆ ਤੁਸੀਂ ਹਾਂਜੀ, ਦੇਖੋ, ਇੰਡੀਆ ਦੇ- ਸ਼ਬਦ ਹੁਣ ਅਸੀਂ ਪੰਜਾਬ ਛੱਡ ਕੇ ਆਪਦਾ, ਜੀ ਸਾਡੇ ਵਾਸਤੇ ਕੰਟਰੀ ਮੀਨਸ ਇੰਡੀਆ। ਜੀ ਇੱਥੋਂ ਬੰਦੇ ਮਤਲਬ ਕਹਿਣਗੇ ਮੇਰੀ ਕੱਲ ਇੰਡੀਆ ਗੱਲ ਹੋਈ ਸੀ, ਗੱਲ ਹਾਂਜੀ। ਕਰ ਰਿਹਾ ਜਲੰਧਰ ਹਾਂਜੀ ਜਾਂ ਹਾਂਜੀ ਨਵੇਂ ਸ਼ਹਿਰ, ਜੀ ਹਨਾ, ਮੇਰੀ ਇੰਡੀਆ ਗੱਲ ਹੋਈ। ਇੰਡੀਆ 'ਚ ਵੈਦਰ ਕੀ ਹੈ, ਹਾਂਜੀ ਇੰਡੀਆ ਕਦੋਂ ਜਾਣਾ ਹੈ, ਇੰਡੀਆ ਤੋਂ ਕਦੋਂ ਆਇਆ ਹੈ, ਇਹ ਹਾਂਜੀ। ਸਾਰਾ ਰੈਫਰੈਂਸ ਜਿਹੜਾ ਹੈਗਾ ਸਾਡੇ, ਉਹ ਇੰਨਾ ਚੜ ਗਿਆ ਸਾਡੇ ਮੂੰਹਾਂ ਤੇ। ਹਾਂਜੀ। ਸੋ ਇਹ ਫਰਕ ਪਾ ਦਿੰਦਾ ਸਾਡੀ ਕੌਨਸ਼ੀਅਸਨੈਸ ਨੂੰ, ਸਾਨੂੰ ਪਤਾ ਵੀ ਨਹੀਂ ਬਿਲਕੁਲ। ਲੱਗਦਾ। ਸੋ ਇੱਕ ਥਾਂ ਦੇ ਉੱਤੇ ਮਤਲਬ ਬੰਦੇ, ਮੈਂ ਗਿਆ ਉੱਥੇ, ਬੰਦੇ ਵੈਸੇ ਖਾਲਿਸਤਾਨੀ ਸੀ ਸਾਰੇ, ਜੀ ਉਹਨਾਂ ਨੇ ਅਨਾਉਂਸ ਕੀਤਾ ਕਿ ਇੰਡੀਆ ਤੋਂ ਆਏ ਸਰਦਾਰ ਅਜਮੇਰ ਸਿੰਘ। ਮੈਂ ਕਿਹਾ ਇੰਡੀਆ ਤੋਂ ਕਿਉਂ, ਤੁਸੀਂ ਪੰਜਾਬ ਤੋਂ ਕਿਉਂ ਨਹੀਂ ਕਹਿੰਦੇ, ਜਾਂ ਖਾਲਸੇ ਦੀ ਜਨਮ ਭੂਮੀ ਤੋਂ ਕਿਉਂ ਨਹੀਂ ਕਹਿੰਦੇ? ਇਹਦਾ ਬੜਾ ਫਰਕ ਪੈਂਦਾ। ਜੀ ਜੋ ਤੁਸੀਂ ਬਾਰ-ਬਾਰ ਖਾਲਸੇ ਦੀ ਜਨਮ ਭੂਮੀ ਕਹੋਗੇ ਤਾਂ ਤੁਹਾਡੇ ਮਨ ਨਾਲ ਇੱਕ ਅਟੈਚਮੈਂਟ ਬਣੂ ਉਸ ਲੈਂਡ ਦੇ ਨਾਲ। ਹਾਂਜੀ ਜੇ ਤੁਸੀਂ ਇੰਡੀਆ ਦਾ ਜਾਪ ਕਰੀ ਚੱਲੋਗੇ ਤਾਂ ਉਹ ਇੱਕ ਡਿਫਰੈਂਟ ਕਿਸਮ ਦਾ ਮੈਸੇਜ ਕਨਵੇ ਹੁੰਦਾ ਉਹਦੇ 'ਚ। ਇੱਕ ਜੀ। ਡਿਫਰੈਂਸ ਕਿਸਮ ਦੀ ਤੁਹਾਡੀ ਜਿਹੜੀ ਕੌਨਸ਼ੀਅਸਨੈਸ ਹੈ, ਉਹ ਪਤਾ ਹੀ ਨਹੀਂ ਲੱਗਦਾ, ਫਿਰ ਹੌਲੀ ਹੌਲੀ ਢਲ ਜਾਂਦੀ ਹੈ। ਜੀ। ਸੋ ਇਹ ਨੁਕਸਾਨ ਹੋਇਆ ਹੈ ਮਾਈਂਡ ਦੀ ਲੈਵਲ ਤੇ, ਜਿਹੜਾ ਮਾਈਂਡ ਮੈਨੇਜਮੈਂਟ ਹੈ। ਹਾਂਜੀ ਮਾਈਂਡ ਮੈਨੇਜਮੈਂਟ ਦਾ ਉਹਨਾਂ ਦਾ ਬਹੁਤ ਸਿਸਟਮ ਉਹਨਾਂ ਨੇ ਡਿਵੈਲਪ ਕਰ ਲਿਆ, ਅਸੀਂ ਉਹਦੇ 'ਚ ਬਹੁਤ ਕਮਜ਼ੋਰ ਹਾਂ। ਸੋ ਜੀ ਇਸ ਚੈਲੰਜ ਨੂੰ, ਇਸ ਖਤਰੇ ਨੂੰ ਸਾਨੂੰ ਰਿਕਗਨਾਈਜ਼ ਕਰਨਾ ਚਾਹੀਦਾ ਹੈ। ਜੀ ਤੇ ਇਹਦੇ ਵਾਸਤੇ ਤਾਂ ਕੀ ਕਰਨਾ ਹੈ, ਅਸੀਂ ਵੀ ਮਸਟ ਹੈਵ ਅ ਪਲਾਨ। ਬਿਲਕੁਲ ਹਾਂ, ਬਿਲਕੁਲ ਇਹ ਹੈ ਮੇਰਾ I mean, ਅਜਮੇਰ ਸਿੰਘ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਬੁੱਕਸ ਦੇ ਬਾਰੇ ਵੀ ਆਪਣੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਆਲਸੋ ਜਿਹੜੇ ਸਾਡੇ ਕੁਐਸਚਨ ਸੀਗੇ ਫਾਲੋ ਅਪ, ਉਸ ਬਾਰੇ ਵੀ ਦੱਸਿਆ। ਆਈ ਨੋ ਕਿ ਟਾਈਮ ਬਹੁਤ ਲਿਮਿਟਿਡ ਹੈਗਾ, 1 ਘੰਟਾ ਇਨਫ ਨਹੀਂ ਹੁੰਦਾ, ਐਂਡ ਸਾਡੀਆਂ ਹਜੇ ਵੀ 2 ਬੁੱਕਸ ਦੇ ਉੱਪਰ ਤੁਹਾਡੇ ਕੋਲ ਜਾਣਕਾਰੀ ਲੈਣੀ ਸੀਗੀ, ਨਹੀਂ, ਉਹ ਖੈਰ ਵੀ ਉਹ ਲੈ ਤਾਂ ਹੋਈ। ਮਸਲੇ ਬਹੁਤ ਵੱਡੇ, ਬਹੁਤ ਵੱਡੇ ਮਸਲੇ ਨੇ, ਬਹੁਤ ਸਾਰੇ ਕੁਐਸਚਨਸ ਨੇ। ਜਿਹੜੀ ਸਾਡਾ ਮਕਸਦ ਇਹ ਹੈ ਕਿ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ ਜਾਂ ਆਉਣ ਵਾਲੀ ਜਨਰੇਸ਼ਨ ਹੈ, ਉਹਨਾਂ ਨੂੰ ਅਟਰੈਕਟ ਕਰੀਏ, ਉਹਨਾਂ ਨੂੰ ਸਮਝਾਈਏ ਲੌਜੀਕਲੀ, ਨਾ ਲਾਈਕ ਮਾਡਰਨ ਥਿੰਕਿੰਗ ਦੇ ਨਾਲ। ਜਿਸ ਆਪਾਂ ਗੱਲ ਕਰਦੇ ਮਾਡਰਨ ਥਿੰਕਿੰਗ ਨਾਲ ਲੋਕਾਂ ਦੇ ਇਫੈਕਟ ਚੇਂਜ ਹੋ ਗਿਆ ਹੈ, ਦੇਖਣ ਦਾ ਨਜ਼ਰੀਆ ਚੇਂਜ ਹੋ ਗਿਆ। ਪਰ ਚਾਹਨੇ ਕਿ ਲੌਜੀਕਲੀ ਅਸੀਂ ਅਟਰੈਕਟ ਕਰੀਏ, ਹੈ ਨਾ? ਵੀ ਹੈਵ ਅ ਲੌਜਿਕ, ਵੀ ਹੈਵ ਅ ਲੌਜਿਕ, ਦੈਟਸ ਵਾਟ ਵੀ ਟ੍ਰਾਈਂਗ ਟੂ। ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਆਈ ਨੋ ਤੁਸੀਂ ਵਾਪਸ ਪੰਜਾਬ ਜਾ ਰਹੇ ਹੋ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਾਹਾਂਗੇ ਕਿ ਤੁਸੀਂ ਪੰਜਾਬ ਤੋਂ ਵੀ ਸਾਡੇ ਨਾਲ ਟਾਈਮ ਟੂ ਟਾਈਮ ਜੁੜਿਆ ਕਰੋ, ਠੀਕ ਹੈ? ਭਾਵੇਂ ਫੋਨ ਦੇ ਉੱਪਰ ਹੋ ਜਾਏ, ਤਾਂ ਸਕਾਈਪ ਇੰਟਰਵਿਊ ਹੋ ਜਾਏ, ਤਾਂ ਜੁੜ ਕੇ ਸਾਡੇ ਜਿਹੜੇ ਬਾਕੀ ਦੇ ਜਿਹੜੇ ਮਸਲੇ ਨੇ, ਜਿਹੜੇ ਅਸੀਂ ਫੇਸ ਕਰਦੇ ਪਏ ਨੇ, ਜੇ ਤੁਸੀਂ ਇੰਨੀ ਚੰਗੀ ਤਰ੍ਹਾਂ ਸਮਝਾਇਆ ਸਾਨੂੰ, ਉਹਨਾਂ ਦੇ ਉੱਪਰ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਦਿਓ। ਸਾਡੇ ਕੋਲ 1 ਅੱਧਾ ਮਿੰਟ ਰਹਿ ਗਿਆ। ਐਟ ਦੀ ਐਂਡ ਸਾਡੀ ਸਪੈਸ਼ਲੀ ਜਿਹੜੀ ਨਵੀਂ ਜਨਰੇਸ਼ਨ ਹੈ, ਆਉਣ ਵਾਲੀ ਜਨਰੇਸ਼ਨ ਹੈ, ਬਾਹਰ ਦੇ ਦਰਸ਼ਕਾਂ ਨੂੰ ਤੁਸੀਂ TV 84 ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜਿੰਨਾ ਕੁ ਤੁਰ ਫਿਰ ਕੇ ਦੇਖਿਆ, ਮੇਰੀਆਂ 2 ਆਬਜ਼ਰਵੇਸ਼ਨਸ ਮੇਰੀਆਂ ਬਣੀਆਂ ਜੋ ਬਾਹਰ ਬੈਠਾ ਸਿੱਖ ਹੈ। ਇੱਕ ਤਾਂ ਇਹ ਹੈ ਕਿ ਸਿੱਖਾਂ ਦੇ ਵੱਡੇ ਹਿੱਸੇ ਦੇ ਵਿੱਚ ਜਿਹੜਾ ਕੌਮ ਪ੍ਰਤੀ ਦਰਦ, ਪੇਨ, ਉਹ ਪਈ ਹੈ। ਕੋਈ ਵੀ 84 ਨਾ ਭੁੱਲਿਆ, ਨਾ ਭੁੱਲਣਾ ਹੈ ਬੰਦੇ ਨੇ, ਠੀਕ ਹੈ ਨਾ? ਪਰ ਦੂਜੀ ਗੱਲ ਇਹ, ਕੀਤਾ ਕੀ ਜਾਵੇ, ਇਹਦੇ ਬਾਰੇ ਕਲੈਰਿਟੀ ਨਹੀਂ। ਇਸ ਕਰਕੇ ਇੱਕ ਸਪੌਂਟੇਨੀਟੀ ਤੇ ਅਨਾਰਕੀ ਦਾ ਮਾਹੌਲ ਹੈ। ਕਿਸੇ ਨੂੰ ਕੁਝ ਠੀਕ ਲੱਗ ਰਿਹਾ ਹੈ, ਕਿਸੇ ਨੂੰ ਕੁਝ ਠੀਕ ਲੱਗ ਰਿਹਾ ਹੈ। ਕਿਤੇ ਬਹਿ ਕੇ ਸਾਂਝੀ ਇੱਕ ਅਸੀਂ ਕੋਈ ਸੋਚ ਬਣਾਈਏ ਕਿ ਕਿਵੇਂ ਅਸੀਂ ਕੀ ਕਰਨਾ ਹੈ ਜੀ, ਇਹ ਪੱਖ ਸਾਡੇ ਲੈਕ ਕਰ ਰਿਹਾ ਹੈ। ਇਸ ਕਰਕੇ ਸਾਡੀ ਸਾਰੀ ਪ੍ਰੈਕਟਿਸ ਦੇ ਵਿੱਚ ਜੀ ਉਹ ਇੱਕ ਜਿਹੜੀ ਥਰਸਟ ਬਣਨੀ ਚਾਹੀਦੀ ਹੈ, ਯੂਨਿਟੀ, ਇੱਕ ਡਾਇਰੈਕਸ਼ਨ ਬਣੇ ਕਿਤੇ ਜੀ। ਉਹ ਅਲੱਗ-ਅਲੱਗ ਬੰਦੇ ਜਿਹਨੂੰ ਜੋ ਆਉਂਦਾ ਹੈ ਉਹ ਕਰੀ ਜਾਂਦਾ ਹੈ। ਫਿਰ ਇੱਕ ਦੂਜੇ ਬਾਰੇ ਵੀ ਮਨਾਂ ਦੇ ਵਿੱਚ ਬੜੇ ਸ਼ੰਕੇ, ਸਵਾਲ ਇਸ ਤਰ੍ਹਾਂ ਦੇ ਉੱਠ ਰਹੇ ਨੇ, ਤੇ ਇਹ ਸਿਚੁਏਸ਼ਨ ਜਿਹੜੀ ਹੈ ਇਹ ਬੜੀ ਕੁਝ ਡਿਮੋਰਲਾਈਜ਼ ਕਰਦੀ ਆ ਬੰਦਿਆਂ ਨੂੰ ਕਿ ਅਸੀਂ ਇੱਕ ਮਤ ਹੋ ਕੇ ਕਿਉਂ ਨਹੀਂ ਕਰ ਰਹੇ। ਹਾਂਜੀ, ਸੋ ਇਹ ਇੱਧਰ ਨੂੰ ਯਤਨ ਸਾਨੂੰ ਕਰਨੇ ਚਾਹੀਦੇ ਨੇ ਕਿ ਸਾਡੀ ਪ੍ਰੋਬਲਮ ਕੀ ਹੈ ਅੱਜ, ਉਹ ਤੇ ਵਿਚਾਰਾਂ ਹੋਣ। ਹਾਂਜੀ, ਇੱਕ ਸਾਨੂੰ ਨਾ ਉਸ ਤਰ੍ਹਾਂ ਦਾ ਜਿਹੜਾ ਹੈਗਾ ਮੋਡ ਆਫ ਪ੍ਰਾਪੇਗੰਡਾ, ਉਹ ਉਸ ਚੋਂ ਬਾਹਰ ਨਿਕਲਣਾ ਪਊ ਕੁਝ ਚਿਰ ਵਾਸਤੇ, ਕਿਉਂਕਿ ਅਸੀਂ ਨਾਰੇ ਤਾਂ ਜਿਹੜਾ ਉਹ ਤੇਜ਼ ਐਕਸਾਈਟਮੈਂਟ, ਹਾਂਜੀ, ਉਹ ਜ਼ਰੂਰੀ ਹੈ, ਜਜ਼ਬਾ ਬਹੁਤ ਜ਼ਰੂਰੀ ਹੈ। ਸਿੱਖ ਦੇ ਵਿੱਚ ਜਜ਼ਬਾ ਨਹੀਂ ਮਰਨਾ ਚਾਹੀਦਾ, ਪਰ ਜਿਹੜੀ ਕੌਨਸ਼ੀਅਸਨੈਸ ਹੈ ਉਹ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਉਹ ਸਾਡਾ ਕੁਝ ਟੈਂਪਰਾਮੈਂਟ ਉਹ ਬਲੰਟ ਕਰ ਰਿਹਾ ਸਾਡੇ, ਉਹ ਰੋਕੀ ਹਾਰਡਰ ਬਣਿਆ ਹੋਇਆ। ਹਾਂਜੀ, ਹਾਂ, ਅਸੀਂ ਬਹੁਤ ਛੇਤੀ ਤੈਸ਼ ਚ ਆ ਜਾਣਾ, ਛੇਤੀ ਜੰਪ ਮਾਰ ਕੇ ਜਾਂ ਕੁਇਕ ਸੋਲੂਸ਼ਨ ਭਾਲਣੇ, ਇਹ ਨਹੀਂ ਸੀ ਸਿੱਖਾਂ। ਸਾਡੇ ਤਾਂ ਬਹੁਤ ਸਬਰ ਗੁਰੂ ਸਾਹਿਬ ਨੇ ਪਾਇਆ ਹੋਇਆ ਸੀ। ਇਸ ਤਰ੍ਹਾਂ ਹਾਂ, ਸੈਂਚਰੀ ਤੱਕ ਲੜਨਾ ਪਵੇ। ਅਸੀਂ ਇਸ ਜਨਰੇਸ਼ਨ 'ਚ ਤਾਂ ਕੋਈ ਸੋਚ ਹੀ ਨਹੀਂ ਕਿ ਹੁਣੀ ਕੁਝ ਹਾਸਲ ਹੋ ਜੇ। ਸਾਡੇ ਮੰਜ਼ਿਲ ਬਹੁਤ ਵੱਡੀ ਹੈ, ਸਾਡੇ
ਆਸ਼ੇ ਬਹੁਤ ਵੱਡੇ ਆ। ਗੁਰੂ ਸਾਹਿਬ ਨੇ ਜੋ ਸਾਡੇ ਸਾਹਮਣੇ ਨਿਸ਼ਾਨੇ ਰੱਖਤੇ ਉਹ ਬਿਲਕੁਲ। ਬਹੁਤ ਵੱਡੇ ਆ ਤੇ ਓਡਾ ਹੀ ਸਾਡਾ ਜੇਰਾ ਤੇ ਓਡਾ ਹੀ ਸਬਰ ਚਾਹੀਦਾ। ਜੀ ਹਾਂਜੀ। ਤਾਂ ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ। ਕਾਫੀ ਵਿਸ਼ੇ ਹੋਰ ਵੀ ਨੇ, ਆਪਣੇ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਆ। ਤੁਹਾਡਾ ਬਹੁਤ ਧੰਨਵਾਦ। ਸੋ ਮੇਰੇ ਵੱਲੋਂ ਵੀ ਟੀਵੀ 84 ਦੇ ਪ੍ਰਬੰਧਕਾਂ ਦਾ ਤੁਹਾਡਾ ਬਹੁਤ ਬਹੁਤ so ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਵਿਚਾਰ ਜੀ। ਸਾਂਝੇ ਕਰਨ ਦਾ। ਇਹ ਮੇਰਾ ਜੀ। ਪਹਿਲਾ ਮੌਕਾ ਸੀ ਜੀ ਤੇ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਫਿਰ ਆਪਾਂ ਬਿਲਕੁਲ। ਇਸ ਤਰ੍ਹਾਂ ਜਾਰੀ ਰੱਖਾਂਗੇ। ਜੀ ਸੋ ਤੇ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਆ। ਫਤਿਹ ਵਾਹਿਗੁਰੂ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।